ਲੈ ਵੇ ਪੁੱਤਰੋ, ਅੱਜ ਮੈਂ ਤੁਹਾਨੂੰ ਬਾਤ ਸੁਣਾਉਣਾ ਜਿਹੜੀ ਨਾ, ਉਹ ਕੱਲੀ ਬਾਤ ਨਹੀਂ ਬਈ, ਉਹ ਅਸਲ ਦੇ ਵਿੱਚ ਆਪਣਾ ਇਤਿਹਾਸ ਵੀ ਆ। ਠੀਕ ਆ। ਇਹ ਹੁਣ ਬਾਤ ਜਿਹੜੀ ਮੇਰੇ ਬਾਬੇ ਦੀ ਭੈਣ ਸੀ, ਹਾਂਜੀ ਯਾਨੀ ਮੇਰੇ ਬਾਪੂ ਦੀ ਭੂਆ, ਹਾਂਜੀ ਉਹ ਬੜੇ ਧਾਰਮਿਕ ਖਿਆਲਾਂ ਦੀ ਸੀ। ਹਾਂਜੀ। ਜਦੋਂ ਉਹਨੇ ਪਿੰਡ ਆਉਣਾ ਨਾ, ਉਹ ਤੋਂ ਹੀ ਬਾਤਾਂ ਸੁਣ ਜਾਂਦੇ ਰਜਾਈ 'ਚ ਬੈਠ ਕੇ। ਹਾਂ ਤੇ ਅੱਜ ਮੈਨੂੰ ਯਾਦ ਆਈ, ਮੈਂ ਕਿਹਾ ਚੱਲ ਬਾਤ ਤੁਹਾਡੇ ਨਾਲ ਜੋ ਸਾਂਝੀ ਕਰਦਾ। ਹਾਂਜੀ ਉਹ ਇਤਿਹਾਸ ਵੀ ਆ, ਬਾਤ ਵੀ ਆ, ਪਰ ਹੁਣ ਇਹ ਨਹੀਂ ਪਤਾ ਵੀ ਇਤਿਹਾਸਕ ਤੱਥਾਂ ਦੇ ਕਿੰਨੀ ਕੁ ਲਾਗੇ ਆ। ਪਰ ਆਪਾਂ ਸੁਣਾਉਣੇ ਆ, ਤੇ ਜਿਹੜੇ ਸਾਡੇ ਸੁਣਨ ਵਾਲੇ ਆ ਸ਼ਾਇਦ ਉਹ ਸਾਨੂੰ ਆਪਣੇ ਵਿਚਾਰ ਢਾਂਚਾ ਸਾਡੇ ਦਾ ਕਰਨਗੇ, ਦੱਸਣਗੇ ਵੀ ਕੀ ਸਹੀ ਤੇ ਕੀ ਨਹੀਂ। ਬਿਲਕੁਲ। ਇਹ ਜਿਹੜੀ ਕਹਾਣੀ ਆ ਜਾਂ ਬਾਤ ਕਹਿ ਲਓ ਅੱਜ ਦੀ, ਇਹ ਹੈਗੀ ਬਿਧੀ ਚੰਦ। ਓਕੇ। ਬਿਧੀ ਚੰਦ ਇਹ ਕੌਣ ਸੀ? ਬਿਧੀ ਚੰਦ ਹੋਇਆ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਿੰਘ ਸਮੇਂ ਦੌਰਾਨ। ਠੀਕ ਹੈ। ਉਸ ਵੇਲੇ ਸ਼ਾਹਜਹਾਨ ਦਾ ਰਾਜ ਸੀ। ਹਾਂਜੀ। ਠੀਕ ਹੈ। ਗੱਲ ਹੋਈ ਏਦਾਂ, ਜਿਹੜਾ ਬਿਧੀ ਚੰਦ ਸੀ ਨਾ, ਇਹ ਲਾਹੌਰ ਜ਼ਿਲ੍ਹੇ ਦਾ ਇੱਕ ਪਿੰਡ ਸੀ ਖੁਰ ਸਿੰਘ। ਖੁਰ ਸਿੰਘ। ਹਾਂ। ਤੇ ਇਹਦੇ ਬਾਪ ਦਾ ਨਾਂ ਸੀ ਹਿੰਦਲ ਚੀਨਾ। ਚੀਨਾ। ਅੱਛਾ ਜੀ। ਹਾਂ। ਤਾਂ ਇਹਦਾ ਨਾਮ ਹੀ ਬਾਅਦ ਚ ਪੈਂਦਾ ਬਿਧੀ ਚੰਦ ਚੀਨਾ। ਇਹਦੇ ਨਾਂ ਦੇ ਪਿੰਡ ਵਸਿਆ ਹੋਇਆ ਅੱਛਾ। ਬਿਧੀ ਚੰਦ ਚੀਨਾ। ਉਹ ਆਪਣੇ ਪੰਜਾਬ ਚ ਹੀ ਆ, ਤੇ ਨਾਂ ਵਸਿਆ ਪਿੰਡ ਅੱਛਾ ਵਸਿਆ। ਅੱਛਾ। ਹੁਣ ਜੇ ਆਪਾਂ ਗੱਲ ਕਰਦੇ ਨਾ, ਜਦੋਂ ਬਿਧੀ ਚੰਦ ਪੈਦਾ ਹੁੰਦਾ ਤੇ ਇਹ ਮਾੜੀ ਸੰਗ ਚ ਪੈ ਗਿਆ। ਜੋ ਵੱਡਾ ਹੋ ਗਿਆ, ਹਾਂਜੀ, ਉਹਨੇ ਵੱਡੇ ਕਾਰਨਾਮੇ ਹੋਣ ਲੱਗ ਪਏ। ਕਿਤੇ ਚੋਰੀਆਂ, ਕਿਤੇ ਡਾਕੇ, ਆਉਂਦੇ ਨੂੰ ਲੁੱਟ ਲਿਆ, ਜਾਂਦੇ ਨੂੰ ਲੁੱਟ ਲਿਆ, ਇਹੋ ਜਿਹਾ ਕੰਮ ਕਰਦਾ ਸੀ। ਘਰ ਦੇ ਬੜੇ ਪਰੇਸ਼ਾਨ ਸੀ ਵੀ ਸਾਡਾ ਮੁੰਡਾ ਕੀ ਕਰਦਾ। ਤੇ ਇੱਕ ਦਿਨ ਕੀ ਹੁੰਦਾ, ਇੱਕ ਕੋਈ ਗੁਰਸਿੱਖ ਭਾਈ ਅਦਾਲੀ, ਉਹਨਾਂ ਨੇ ਇਹਨੂੰ ਦੇਖਿਆ। ਉਹ ਗੁਰੂ ਅਰਜਨ ਦੇਵ ਜੀ ਦੇ ਸਿੱਖ ਸੀ। ਅੱਛਾ ਜੀ। ਉਹਨਾਂ ਇਹਨੂੰ ਸਮਝਾਇਆ ਤੇ ਆਪਣੇ ਨਾਲ ਲੈ ਗਏ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾਉਣ। ਜਦੋਂ ਉੱਥੇ ਗਿਆ, ਸੰਗਤ 'ਚ ਬੈਠਾ, ਬਚਨ ਸੁਣੇ, ਤਾਂ ਹੌਲੀ ਹੌਲੀ ਇਹਦਾ ਮਨ ਜਿਹੜਾ ਸੀ ਉਹ ਬਦਲਣ ਲੱਗ ਪਿਆ। ਅੱਛਾ। ਫਿਰ ਚੋਰੀਆਂ ਡਾਕੇ ਸਾਰੇ ਛੱਡ ਗਿਆ ਤੇ ਸਿੱਖੀ ਜੀਵਨ ਅਪਣਾ ਲਿਆ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ, ਉਹਨਾਂ ਦੀ ਸ਼ਹੀਦੀ ਤੋਂ ਬਾਅਦ, ਜਦੋਂ ਵੀ ਗੁਰੂ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ ਨਾ, ਤਾਂ ਜਿਹੜੇ 5 ਸਿੱਖ ਗੁਰੂ ਮਹਾਰਾਜ ਨਾਲ ਜਾਂਦੇ ਆ ਉਦੋਂ, ਹਾਂਜੀ, ਉਹਨਾਂ ਵਿੱਚੋਂ ਬਿਧੀ ਚੰਦ ਵੀ ਇੱਕ ਸੀ। ਇੱਕ ਸੀ। ਅੱਛਾ। ਹਾਂ, ਤਾਂ ਹੀ ਨਾ ਸੁਣਿਆ ਲੱਗਦਾ ਹੋ ਗਿਆ ਸੀ, ਇਹ ਨਾਲ ਸੀ। ਫਿਰ ਜਦੋਂ ਗੁਰੂ ਹਰਗੋਬਿੰਦ ਜੀ ਆਉਂਦੇ ਆ, ਉਹਨਾਂ ਦੇ ਦੌਰਾਨ ਇਹ ਮਿਲਟ ਆਪਣੀ ਲੜਾਈ ਲੜੀ ਕਰਨ 'ਚ ਵੀ ਤਗੜਾ ਸੀ। ਜਦੋਂ ਗੁਰੂ ਮਹਾਰਾਜ ਨੇ ਫੌਜ ਤਿਆਰ ਕੀਤੀ ਨਾ, ਗੁਰੂ ਹਰਗੋਬਿੰਦ ਸਿੰਘ ਜੀ। ਆਪਣੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ, ਉਹਨਾਂ ਦੇਖਿਆ ਵੀ ਜਿਹੜੀ ਹੁਣ ਇਹ ਮੁਗਲ ਸਲਤਨਤ ਆ ਨਾ, ਇਹਦੇ ਚੁੱਪ ਕੀਤਿਆਂ ਕੁਛ ਨਹੀਂ ਹੋਣਾ, ਇਹਨਾਂ ਦਾ ਮੁਕਾਬਲਾ ਕਰਨਾ ਪੈਣਾ। ਤੇ ਹਰਗੋਬਿੰਦ ਸਾਹਿਬ ਨੇ ਕੋਈ ਫੌਜ ਤਿਆਰ ਕੀਤੀ, ਤੇ ਜਿਹੜੀ ਅਕਾਲ ਫੌਜ ਸੀ, 5 ਕਮਾਂਡਰ ਬਣਾਏ ਗਏ, ਉਹਨਾਂ ਵਿੱਚੋਂ ਇੱਕ ਬਿਧੀ ਚੰਦ ਵੀ ਸੀ। ਫੌਜ ਦਾ ਕਮਾਂਡਰ ਬਣਾਇਆ ਗਿਆ ਜਹਾਂਗੀਰ ਦੇ ਸਮੇਂ ਜੋ ਲੜਾਈਆਂ ਹੋਈਆਂ। ਅੱਛਾ ਜੀ। ਹਾਂ, ਇਹ ਚੰਗਾ ਸੀ। ਹੁਣ ਜਦੋਂ ਗੱਲ ਆਪਾਂ ਕਰਦੇ ਹਾਂ, ਗੱਲ ਏਦਾਂ ਹੋਈ, ਕਾਬਲ ਤੋਂ ਕੋਈ ਆਪਣਾ ਸਿੱਖ ਮਸੰਦਾਂ ਦੇ ਨਾਲ 2 ਘੋੜੇ ਲੈ ਕੇ ਆਇਆ, ਤੇ ਨਾਲ ਮਸੰਦਾਂ ਦੇ ਨਾਲ ਆਇਆ। ਸੰਗਤਾਂ ਮਸੰਦਾਂ ਦੇ ਨਾਲ ਏਦਾਂ ਆਉਂਦੀਆਂ ਸੀ। ਅੱਛਾ ਜੀ। ਉਹ ਆਇਆ ਤੇ ਘੋੜੇ ਲੈ ਕੇ ਆਇਆ, ਦਿਲਬਾਗ ਤੇ ਗੁਲਬਾਗ। ਵਾਹ, ਦਿਲਬਾਗ ਤੇ ਗੁਲਬਾਗ। ਉਹ ਸਿੱਖ ਨੇ ਦੋਨਾਂ ਨੂੰ ਖੁਦ ਟ੍ਰੇਨਿੰਗ ਦਿੱਤੀ ਸੀ, ਔਰ ਘੋੜੇ ਵੀ ਕਹਿੰਦੇ ਜਿਹੜੇ ਹਵਾ ਦੇ ਨਾਲ ਗੱਲਾਂ ਕਰਦੇ ਹੁੰਦੇ। ਅੱਛਾ ਜੀ। ਰਫਤਾਰ ਇੰਨੀ ਤੇਜ਼ ਸੀ, ਵਾਹ ਜੀ ਵਾਹ, ਬਹੁਤ ਹੀ ਸੋਹਣੇ। ਹਾਂਜੀ। ਤਾਂ ਜਦੋਂ ਉਤੋਂ ਕਾਬਲ ਤੋਂ ਆਉਂਦੇ ਆ ਤਾਂ ਲਾਹੌਰ ਵਿੱਚ ਦੀ ਲੰਘਦੇ ਆ। ਉੱਥੇ ਉਸ ਵੇਲੇ ਸ਼ਾਹਜਹਾਨ ਆਇਆ ਹੋਇਆ ਸੀ। ਅੱਛਾ ਜੀ। ਉਹਦਾ ਪ੍ਰੋਸੈਸ਼ਨ ਜਿੱਦਾਂ ਹੁੰਦਾ ਨਾ, ਲੰਘ ਰਿਹਾ ਸੀ, ਲੰਘ ਰਿਹਾ ਯਾਤਰਾ। ਚਾਰੇ ਪਾਸੇ ਉਹਦੀ ਮਿਲਟਰੀ ਸੀ, ਫੌਜੀ ਸੀ। ਉਹ ਇੱਕ ਜਿਹੜਾ ਤਾਂ ਕਮਾਂਡਰ ਸੀਗਾ ਸ਼ਾਹਜਹਾਨ ਦਾ, ਉਹਨੂੰ ਦੇਖਿਆ ਵੀ ਇਹ 2 ਸਿੱਖ ਘੋੜੇ ਲਈ ਜਾਂਦੇ, ਘੋੜੇ ਕਿੰਨੇ ਸੋਹਣੇ ਆ। ਉਹਨਾਂ ਤੋਂ ਘੋੜੇ ਖੋਲੇ। ਅੱਛਾ। ਘੋੜੇ ਖੋਲੇ। ਹੁਣ ਫੇਰੀ ਸ਼ਿਕਾਇਤ ਲਾਈ ਵੀ ਸਾਨੂੰ, ਸਾਨੂੰ ਸਾਡੇ ਘੋੜੇ ਦੇ ਗੁਰੂ ਮਹਾਰਾਜ ਲਈ ਚੱਲੇ ਆ, ਪਰ ਕਿਸੇ ਨੇ ਗੱਲ ਹੀ ਨਹੀਂ ਮੰਨੀ, ਘੋੜੇ ਨਹੀਂ ਦਿੱਤੇ, ਤੇ ਘੋੜੇ ਉੱਤੋਂ ਫੜ ਲਏ। ਉਹ ਜਾ ਕੇ ਸ਼ਾਹਜਹਾਨ ਨੂੰ ਭੇਟ ਕਰ ਦਿੱਤੇ। ਇੱਧਰੋਂ ਜੋ ਸਿੱਖ ਸੀ ਪਸੰਦਾਂ ਦੇ ਨਾਲ, ਬਾਕੀ ਸੰਗਤ ਦੇ ਨਾਲ, ਕਾਬਲ ਦੀ ਸੰਗਤ ਦੇ ਨਾਲ ਆਪਣੇ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਪਹੁੰਚਿਆ, ਤੇ ਸਾਰੀ ਗੱਲ ਦੱਸੀ ਉਹਨਾਂ ਨੇ। ਗੁਰੂ ਮਹਾਰਾਜ ਚੱਲ ਕੋਈ ਗੱਲ ਨਹੀਂ, ਵੀ ਜੇ ਲੈ ਗਏ ਤਾਂ ਲੈ ਗਏ, ਚਲੋ ਜੇ ਸਾਡੇ ਕਰਮਾਂ ਚੋਂ ਤਾਂ ਫੇਰ ਕਿਤੇ ਆ ਜਾਣਗੇ।
ਹੁਣ ਵਿਧੀ ਚੰਦ ਸੀ ਨਾ, ਹੂੰ ਉਹ ਤੁਰਿਆ ਨਹੀਂ ਗਿਆ ਅੜੀਅਲ ਸੀ। ਅੱਛਾ ਵੀ ਇਹ ਨਹੀਂ ਹੋ ਸਕਦਾ ਹੂੰ ਵੀ ਸਾਡੇ ਗੁਰੂ ਜੀ ਦੇ ਘੋੜੇ ਹੂੰ ਉਹ ਪਠਾਨ ਜਾਂ ਮੁਗਲ ਖੋਹ ਕੇ ਲੈ ਜਾਣ। ਅੱਛਾ ਇਹ ਕਿੱਦਾਂ ਹੋ ਸਕਦੀ ਆ? ਹੂੰ ਉਹਨੂੰ ਪਲੈਨਿੰਗ ਸ਼ੁਰੂ ਕਰ ਦਿੱਤੀ ਹੂੰ ਵੀ ਉਹ ਤਾਂ ਘੋੜੇ ਲੈ ਕੇ ਆਉਣੇ ਆ। ਹੂੰ ਫਿਰ ਪਲਾਨ ਬਣਾਇਆ, ਉਹ ਲਾਹੌਰ ਗਿਆ। ਜਿਹੜਾ ਉੱਥੇ ਉਹਨਾਂ ਦਾ ਕਿਲਾ ਸੀ ਉਸ ਦਾ ਰਾਵੀ ਦਰਿਆ ਦੇ ਕੰਢੇ ਤੇ, ਉਦੋਂ ਰਾਵੀ ਦਾ ਬਹਾਅ ਜਿਹੜਾ ਸੀ ਇਧਰਲੇ ਪਾਸੇ ਕਿਲੇ ਦੇ ਕੋਲ ਦੀ ਲੰਘਦਾ ਸੀ। ਅੱਛਾ ਜੀ। ਇਹਨੇ ਕੀ ਸਲਾਹ ਬਣਾਈ, ਕਿਉਂਕਿ ਪਹਿਲਾਂ ਚੋਰ ਵੀ ਰਹਿ ਚੁੱਕਾ ਸੀ, ਡਾਕੂ ਵੀ ਰਹਿ ਚੁੱਕਾ ਸੀ, ਦਿਮਾਗੀ ਪੂਰਾ ਦਿਮਾਗੀ ਸੀ। ਪੂਰਾ ਸੀ ਤੇ ਬਹਾਦਰ ਵੀ ਸੀ, ਜਰਨੈਲ ਸੀ ਅਕਸਰ ਫੌਜ ਦਾ। ਬਿਲਕੁਲ ਤੋਂ ਤੁਰ ਪਿਆ। ਹੂੰ ਉੱਥੇ ਲਾਹੌਰ ਵਿੱਚ ਇੱਕ ਸਿੱਖ ਰਹਿੰਦਾ ਸੀ ਗੁਰੂ ਦਾ, ਉਹਦਾ ਨਾਂ ਸੀ ਜੀਵਨ। ਅੱਛਾ ਜੀ ਉਹਦੇ ਘਰ ਜਾ ਕੇ ਰਿਹਾ ਉਹ। ਉਹਨੂੰ ਦੱਸੀ ਸਾਰੀ ਕਹਾਣੀ, ਮੈਂ ਕੀ ਕਰਨਾ, ਮੈਨੂੰ ਥੋੜਾ ਟਾਈਮ ਲੱਗਣਾ। ਹੂੰ ਉਹ ਕਹਿੰਦਾ ਕੋਈ ਗੱਲ ਨਹੀਂ, ਜਿੰਨੀ ਚਿਰ ਤੁਸੀਂ ਗੁਰਸਿੱਖ ਭਾਈ ਜਾਂ ਜਿੰਨੇ ਚਿਰ ਮਰਜ਼ੀ ਰਹੋ ਇੱਥੇ। ਹਾਂਜੀ ਉਹਨੇ ਕੀਤਾ ਨਾ, ਆਪਣਾ ਭੇਜ ਜਿਹਾ ਬਦਲਿਆ, ਨਾਂ ਵੀ ਬਦਲ ਲਿਆ ਅੱਛਾ ਜੀ। ਤੇ ਉਹ ਬਾਹਰੋਂ ਨਾ ਤਾਜ਼ਾ ਤਾਜ਼ਾ ਘੋੜਿਆਂ ਦਾ ਘਾਹ ਕੱਟ ਕੇ ਲਿਆਂਦਾ। ਅੱਛਾ ਹੂੰ ਹੌਲੀ ਹੌਲੀ ਬਾਹਰ ਜਾ ਕੇ ਕਿਲੇ ਦੇ ਵੇਚਣਾ ਸ਼ੁਰੂ ਕਰ ਦਿੱਤਾ। ਕਿਲੇ ਦੇ ਅੰਦਰ ਕਿਲੇ ਬਾਹਰ, ਅੱਛਾ, ਕਿਲੇ ਦੇ ਬਾਹਰ ਕਈ ਲੋਕਾਂ ਨੇ ਗਾਈਆਂ ਮੱਝਾਂ ਦੀ ਲੈ ਜਾਣਾ। ਹਾਂ ਹੌਲੀ ਹੌਲੀ ਕਰਦਾ ਕਰਦਾ ਫਿਰ ਹੌਲੀ 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 ਕਿਲੇ ਦੇ ਲਾਗੇ ਜਾਣ ਲੱਗ ਪਿਆ। ਹੂੰ ਅੱਛਾ ਜੀ ਫਿਰ ਜਿਹੜੇ ਘੋੜਿਆਂ ਦੇ ਰਾਖੇ ਸੀਗੇ, ਜਿਹੜੇ ਘੋੜਿਆਂ ਦੀ ਸਭ ਸੰਭਾਲ ਕਰਦੇ ਸੀ, ਉਹਨਾਂ ਦੀ ਨਿਗਾਹ ਚੜ ਗਿਆ। ਹੂੰ ਉਹ ਕਹਿੰਦੇ ਵੀ ਘਾਹ ਕਿਹਨਾਂ ਨੂੰ ਵੇਚਦਾ ਆ ਇੰਨਾ ਸੋਹਣਾ, ਹੁਣ ਬਹੁਤ ਸਸਤਾ ਜਿਹਾ ਭਾਅ ਦੱਸ ਦਿੱਤਾ। ਉਹ ਕਹਿੰਦੇ ਦਿੱਤੇ ਸਨ, ਉਹ ਸਾਰਾ ਘਾਹ ਲੈ ਕੇ ਚੱਲ ਗਏ। ਹੂੰ ਦੂਜੀ ਦਿਨ ਫੇਰ ਏਦਾਂ ਕੀਤੀ, ਹੂੰ ਫੇਰ ਘਾਹ ਲੈ ਕੇ ਆ ਗਿਆ। ਉਹ ਫੇਰ ਘਾਹ ਲੈ ਗਏ, ਉਹਨਾਂ ਨੂੰ ਮੌਜ ਲੱਗੀ ਵੀ ਅਸੀਂ ਐਵੇਂ ਬਾਹਰ ਘਾਹ ਪੱਟਣ ਜਾਂਦੇ ਆ, ਮਿਹਨਤ ਕਰਦੇ ਆ। ਘਾਹ ਲਈ ਵਧੀਆ ਆ। ਕਰਦਾ ਕਰਦਾ ਉਹ ਅੰਦਰ ਜਾਣ ਲੱਗ ਪਿਆ। ਕਹਿੰਦਾ ਮਹਾਰਾਜ ਵੀ ਤੁਸੀਂ ਜਿਉਂ ਬਾਹਰ ਆਉਣੇ ਆ, ਘਾਹ ਮੈਂ ਇੱਥੇ ਅੰਦਰ ਲਾਇਆ ਕਰੂੰ। ਤਾਂ ਤੂੰ ਜ਼ਰੂਰੀ ਮਿਹਨਤ ਕਰਨੀ। ਉਹ ਕਹਿੰਦੇ ਸਾਨੂੰ ਹੋਰ ਕੀ ਚਾਹੀਦਾ, ਹੂੰ ਵੀ ਤੂੰ ਘਾਹ ਅੰਦਰ ਲਾਇਆ ਕਰ। ਉਹਨੂੰ ਘਾਹ ਅੰਦਰ ਲਿਆਉਣਾ ਸ਼ੁਰੂ ਕਰ ਦਿੱਤਾ, ਪਸ਼ੂ ਨੂੰ ਪਾਉਣਾ ਸ਼ੁਰੂ ਕਰ ਦਿੱਤਾ। ਘੋੜਿਆਂ ਦੇ ਹੱਥ ਤੋਂ ਵੀ ਫੇਰਨ ਲੱਗ ਪਿਆ। ਹੂੰ ਉਹ ਦੂਜੇ ਕਹਿੰਦੇ ਚੱਲ ਵਧੀਆ, ਇਹ ਕੰਮ ਕਰੀ ਜਾਂਦਾ, ਸਾਨੂੰ ਹੋਰ ਕੀ ਚਾਹੀਦਾ। ਸਹੀ ਗੱਲ। ਉਹ ਘੋੜਿਆਂ ਦੇ ਬ੍ਰਸ਼ ਬੁਸ਼ ਵੀ ਫੇਰਨਾ ਸ਼ੁਰੂ ਕਰ ਦਿੱਤਾ। ਘੋੜੇ ਵੀ ਉਹਦੇ ਨਾਲ ਪਿਆਰ ਕਰਨ ਲੱਗ ਪਏ। ਫਿਰ ਉਹਨੂੰ ਕੀ ਕਰਨਾ, ਜਦੋਂ ਵੀ ਬਾਹਰੋਂ ਘੇਰ ਲਿਆਉਣਾ ਨਾ, ਤਾਂ ਇੱਕ ਵੱਡਾ ਸਾਰਾ ਪੱਥਰ ਵਿੱਚ ਰੱਖ ਲਿਆਉਣਾ ਅੱਛਾ। ਘਾਹ ਦੇ ਵਿੱਚ। ਹੂੰ ਜੋ ਰਾਤ ਹੋਣੀ, ਨੇਰਾ ਜਾਣਾ, ਪੱਥਰ ਚੱਕ ਕੇ ਰਾਵੀ ਦਰਿਆ ਸੱਟ ਦੇਣਾ। ਅੱਛਾ ਉਹ ਖੜਕਾ ਹੋਣਾ, ਪਹਿਲਾਂ ਤਾਂ ਬੜੇ ਉਹ ਦੌੜਦੇ ਆ, ਕੀ ਹੋਇਆ ਕੀ ਹੋਇਆ ਕੀ ਹੋਇਆ। ਉਹ ਕਹਿੰਦਾ ਪਤਾ ਨਹੀਂ ਕੋਈ ਜਾਨਵਰ ਨੇ ਛਾਲ ਮਾਰੀ ਆ ਹੂੰ ਦਰਿਆ ਦੇ ਵਿੱਚ, ਅੱਛਾ। ਜਾ ਕੇ ਪੈ ਜਾਓ। ਹੂੰ ਉਹ ਕਹਿੰਦਾ ਠੀਕ ਆ, ਉਹ ਜਾ ਕੇ ਪੈ ਗਿਆ। ਦੂਜੇ ਦਿਨ ਫੇਰ ਏਦਾਂ ਕੀਤੀ, ਔਰ ਫੇਰ ਚੱਕ ਕੇ ਪੱਥਰ ਮਾਰਨਾ ਵਿੱਚ। ਉਹ ਦੋ ਤਿੰਨ ਵਾਰੀ ਆਏ, ਫਿਰ ਪਤਾ ਲੱਗਿਆ ਵੀ ਇਹ ਕੋਈ ਨਾ ਕੋਈ ਜਾਨ ਮਾਰਿਆ ਜਾਂ ਪਤਾ ਨਹੀਂ ਕੌਣ ਟੌਟਾ ਮਾਰਦਾ, ਵੀ ਹੈ ਨਹੀਂ ਡਰ ਕੋਈ ਗੱਲ ਨਹੀਂ। ਆਰਾਮ ਨਾਲ ਉਹਨੇ ਭਾਈ ਸਿੰਘ ਨੇ ਇਹ ਨਹੀਂ ਛੱਡਿਆ, ਉਹ ਆਰਾਮ ਨਾਲ ਖਾ ਲਿਆ ਉਹਦਾ, ਘੋੜਿਆਂ ਨੂੰ ਪਾਉਣਾ, ਸਾਫ ਸਫਾ ਕਰਨੀ, ਇੱਕ ਦੋ ਪੱਥਰ ਚੱਕ ਕੇ ਹੌਲੀ ਹੌਲੀ ਪਿਆਰ ਪੈ ਗਿਆ ਉਹਨਾਂ ਨੂੰ। ਉਹਨੂੰ ਤਨਖਾਹ ਮਿਲਣ ਲੱਗੀ, ਉਹਨੇ ਰੱਖ ਲਿਆ ਵੀ ਚੱਲ ਤੂੰ ਏਦਾਂ ਕਰ। ਸੌਂਦਾ ਖਾਨ ਸੀ ਨਾ, ਜਿਹੜਾ ਚਾਰ ਸੀ ਉਹਨਾਂ ਘੋੜਿਆਂ ਦਾ, ਅੱਛਾ। ਘਾਟ ਦਾ ਤਬੇਲੇ ਦਾ। ਹੂੰ ਉਹਨੂੰ ਦੱਸਿਆ ਉਹਨਾਂ ਨੇ ਵੀ ਇਹ ਤਾਂ ਬੰਦਾ ਹੀ ਬੜਾ ਚੰਗਾ, ਉਹ ਤਨਖਾਹ ਤੇ ਰੱਖ ਲਿਆ ਹੂੰ ਵੀ ਚੱਲ ਤੈਨੂੰ ਤਨਖਾਹ ਦਿੰਦੇ ਆ। ਉਹ ਕਹਿੰਦਾ ਜੀ ਮੈਂ ਤਨਖਾਹ ਤਾਂ ਲੈਣੀ ਨਹੀਂ। ਉਹ ਕਹਿੰਦਾ ਨਹੀਂ ਤਨਖਾਹ ਤਾਂ ਲੈਣੀ ਪੈਣੀ, ਤਨਖਾਹ ਲੈ ਲਾ। ਤਨਖਾਹ ਲੈ ਲਈ। ਉਹ ਕੀ ਕਰਨਾ, ਜਿਹੜੇ ਉੱਥੇ ਨਾਲ ਦੇ ਕਾਮੇ ਸੀ ਉਹਨਾਂ 'ਚ ਵੰਡ ਦੇਣੀ। ਅੱਛਾ ਨਾਲੇ ਜੀ। ਜਾ ਕੇ ਉਹਨੂੰ ਕੀ ਕਰਨਾ, ਜਾ ਕੇ ਬਾਹਰ ਉਹਨੂੰ ਖਾਣ ਪੀਣ ਦਾ ਸਮਾਨ ਲਿਆ ਕੇ ਦੇ ਦੇਣਾ। ਉਹ ਖਿੱਚ ਗਏ। ਫਿਰ ਕਦੀ ਕਦੀ ਉਹਨੂੰ ਮਾਇਨ ਮੂੰਹ ਸ਼ਰਾਬ ਵੀ ਲਿਆ ਕੇ ਦੇ ਦੇਣੀ ਉਹਨੂੰ, ਉਹ ਸ਼ਰਾਬ ਪੀਣ ਵੀ ਖਿੱਚ ਗਏ। ਹੂੰ ਨਾ ਵਧੀਆ ਤਾਂ ਬੰਦਾ ਹੈ ਬੜਾ ਵਧੀਆ। ਹੂੰ ਉਹ ਏਦਾਂ ਕਰਦਾ ਰਿਹਾ। ਏਦਾਂ ਕਹਿੰਦਾ ਯਾਰ ਮੈਂ ਨਾ ਘੋੜੇ ਤੋਂ ਸੈਰਲ ਪਾ ਕੇ ਦੇਖਣੀ ਚਾਹੁੰਦਾ ਵੀ ਘੋੜੇ ਹੈ ਕਿੱਦਾਂ ਦੇ ਆ। ਉਹ ਸਾਰੇ ਉੱਤੇ ਆਏ ਸੀ, ਕਹਿੰਦੇ ਕੋਈ ਨਹੀਂ, ਆਹ ਸੈਰਲ ਪਈ। ਅੰਦਰ ਲੈ ਗਿਆ, ਉਹਨੂੰ ਤੇ ਸੈਰਲ ਰੱਖੀ ਹੁੰਦੀ ਹੈ, ਘੋੜੇ ਉੱਤੇ ਰੱਖੀ, ਘੋੜੇ ਨੂੰ ਫੇਰਿਆ, ਘੋੜੀ ਦੀ ਕਾਠੀ ਪਾਣੀ। ਕਾਠੀ ਹਾਂ ਪਾ ਲਈ। ਹੂੰ ਫਿਰ ਕਹਿੰਦਾ ਯਾਰ ਮੈਂ ਘੋੜੀ ਚੜ ਕੇ ਦੇਖ ਲਵਾਂ। ਹੂੰ ਚੜ ਕੇ ਦੇਖ ਲਾ, ਕਹਿੰਦਾ ਇੱਥੇ ਕਿਹੜਾ ਸਾਨੂੰ ਕੋਈ ਦੱਸਣ ਦੀ ਲੋੜ ਪਈ, ਕਹਿੰਦਾ ਬਾਦਸ਼ਾਹ ਨੂੰ ਕੀ ਪਤਾ ਹਨਾ। ਬਾਦਸ਼ਾਹ ਦੇ ਘੋੜੇ ਕਿਹੜਾ ਕੋਈ ਚੋਰੀ ਕਰ ਸਕਦਾ, ਇਸ ਨੂੰ ਪਤਾ ਸੀ ਇਸ ਗੱਲ ਦਾ। ਉਹ ਆਰਾਮ ਨਾਲ ਘੋੜੇ ਦੀ ਸਵਾਰੀ ਸੁਰੀ ਕੀਤੀ, 2 ਗੇੜੇ ਉਹਨੇ ਕੱਢੇ। ਆਰਾਮ ਨਾਲ ਰਾਤ ਨੂੰ ਸ਼ਰਾਬ ਬੋਲਿਆ ਸੀ, ਇਹ ਹੋਰ ਪੀ ਲਿਆ, ਬੰਦਾ ਹੀ ਬੜਾ ਸੋਹਣਾ ਇਹਦਾ। ਨਾ ਕੋਈ ਆਪਣਾ ਹੋਰ ਹੀ ਰੱਖਿਆ ਹੋਇਆ ਸੀ, ਭੇਸ ਬਦਲਿਆ ਹੋਇਆ ਸੀ। ਫਿਰ ਤਾਂ ਕਰਦਾ ਰਿਹਾ, ਘੋੜੇ ਵੀ ਖਿੱਚ ਗਏ। ਫਿਰ ਉਹ ਕੀਤਾ, ਇੱਕ ਦੋ ਵਾਰੀ ਦੂਰੋਂ ਦੌੜ ਕੇ ਲਿਆ ਕੇ ਘੋੜਾ ਲਿਆਉਣਾ ਤਾਂ ਲੱਗ ਗਿਆ, ਕਹਿੰਦੇ ਰੋਕ ਲੈਣਾ, ਗੱਲ ਮੁੱਕ ਗਈ। ਫਿਰ ਉਹਨੇ ਕੀਤਾ ਨਾ ਇੱਕ ਦਿਨ ਬਹੁਤ ਸਾਰਾ ਖਾਣਾ ਪਾਣੀ ਲਿਆਂਦਾ, ਨਾਲ ਲਿਆਤੀ ਸ਼ਰਾਬ, ਉਹਨਾਂ ਨੂੰ ਦਿੱਤੀ, ਖਾਓ ਪੀਓ ਤੁਸੀਂ। ਕਹਿੰਦੇ ਤਨਖਾਹ ਮੇਰੀ ਮੈਂ ਕੀ ਕਰਨੀ ਆ, ਹੈ ਮੈਂ ਕੱਲਾ ਬੰਦਾ, ਮੈਨੂੰ ਨਹੀਂ ਚਾਹੀਦਾ ਕੁਝ ਵੀ। ਉਹ ਆਰਾਮ ਨਾਲ ਨਾਲੇ ਉਹ ਮੀਟ ਖਾਣ, ਨਾਲੇ ਉਹ ਸ਼ਰਾਬ ਪੀ ਗਏ। ਕਰਦੇ ਕਰਦੇ ਸਾਰੇ ਧੁੱਤ ਹੋ ਕੇ ਲੰਮੇ ਪੈ ਗਏ। ਤਾਂ ਵਿਧੀ ਚੰਦ ਨੇ ਕੀ ਕੀਤਾ, ਘੋੜੇ ਦੇ ਸੈਡਲ ਪਾਇਆ, ਕਾਠੀ ਪਾਈ, ਪਿੱਛੋਂ ਘੋੜੇ ਤੇ ਚੜਿਆ, ਲਿਆ ਕੇ ਤੇਜ਼ ਕੀਤਾ ਘੋੜਾ, ਕੰਧ ਦੇ ਉੱਪਰ ਦੀ ਛਾਲ ਮਾਰੀ, ਸਿੱਧੀ ਰਾਵੀ ਦਰਿਆ ਦੇ ਵਿੱਚ।
ਤੜਪ ਚੋਈ ਹੁਣ ਖੜਕਾ ਖੁੜਕਾ ਹੋਇਆ ਕਿਸੇ ਨੂੰ ਪਤਾ ਹੀ ਨਹੀਂ ਹੈ। ਉਹ ਪਹਿਲਾਂ ਕਰਦਾ ਰਿਹਾ ਸੀ, ਪੱਥਰ ਛੱਡਦਾ ਰਿਹਾ ਸੀ, ਤੇ ਘੋੜਾ ਲੈ ਕੇ ਦੌੜ ਗਿਆ। ਅੱਛਾ ਘੋੜਾ ਲੈ ਕੇ ਗੁਰੂ ਮਹਾਰਾਜ ਦੇ ਚਰਨਾਂ ਜਾ ਪਹੁੰਚਾ, ਉੱਥੇ ਜਾ ਘੋੜਾ ਖੜਾ ਕਰ ਦਿੱਤਾ, ਅੱਛਾ ਮਹਾਰਾਜ ਨੇ ਥਾਪੜ ਦਿੱਤਾ ਉਹਨੂੰ ਹੂੰ ਹੈ। ਤੇ ਚਲੋ ਠੀਕ ਆ। ਹੁਣ ਘੋੜਾ ਦਾਸ ਰਹਿਣ ਲੱਗਾ। ਹੂੰ ਦੋਏ ਭਰਾ ਆਏ ਸੀ ਘੋੜੇ। ਹੂੰ ਉਹ ਵਿਧੀ ਕਹਿੰਦਾ ਵੀ ਹੁਣ ਫੇਰ ਮੁੜ ਕੇ ਫੇਰ ਲਿਆਉਣਾ ਪੈਣਾ ਪਲੈਨਿੰਗ ਹੈ। ਪਲੈਨਿੰਗ ਫੇਰ ਕਰ ਦਿੱਤੀ ਸ਼ੁਰੂ। ਉਹਨੇ ਐ ਕੀ ਕੀਤੀ, ਐ ਕਿ ਜੋਤਸ਼ੀ ਬਣ ਕੇ ਗਿਆ। ਅੱਛਾ ਅੱਛਾ ਜੀ ਰਾਜੇ ਨੂੰ ਹੁਕਮ ਦਿੱਤਾ, ਹਿੰਦੁਸਤਾਨ ਦਾ ਬਾਦਸ਼ਾਹ ਸੀਗਾ ਸ਼ਾਹਜਹਾਨ, ਵੀ ਮੇਰੇ ਰਾਜ ਮੇਰੇ ਤਬੇਲੇ ਚੋਂ ਕੋਈ ਬੰਦਾ ਘੋੜੀ ਚੋਰੀ ਕਰਕੇ ਲੈ ਜਾਵੇ। ਜਿੰਨੇ ਲਾਗੇ ਸਾਗੇ ਦੇ ਚੋਰ ਸੀ ਸਾਰੇ ਫੜ ਕੇ ਢਾਲੇ ਲਿਆਣ ਕੇ ਉਹਨਾਂ ਨੇ ਕੁੱਟੜੇ ਮਾਰਨੇ ਸ਼ੁਰੂ ਕਰਤੇ, ਪਰ ਘੋੜਾ ਕਿਸੇ ਚੋਰੀ ਨਹੀਂ ਕੀਤਾ। ਲੱਭੇ ਕਿੱਥੋਂ ਬਿਲਕੁਲ ਹੈ, ਕਿਸੇ ਨੂੰ ਨਹੀਂ ਪਤਾ ਲੱਗਾ। ਉਹ ਇਹਦਾ ਰੋਹ ਆ ਗਿਆ। ਹੂੰ ਉਹ ਬਾਹਰ ਬਹਿ ਗਿਆ, ਹੱਥੋਂ ਦੇਖਣ ਲੱਗ ਪਿਆ। ਉਹ ਦੇਖਣ ਲੱਗ ਪਿਆ, ਕਹਿੰਦੇ ਕੀ ਗੱਲ ਆ। ਉਹਨਾਂ ਜਿਹੜੇ ਬੰਦੇ ਬਾਹਰ ਜਦੋਂ ਆਏ ਤਾਂ ਉਹਨੂੰ ਕਹਿੰਦਾ ਤੁਹਾਡਾ ਮੂੰਹ ਬੜਾ ਉੱਤਰਿਆ, ਕੀ ਗੱਲ ਆ। ਕਹਿੰਦੇ ਮਹਾਰਾਜ ਕੀ ਦੱਸੀਏ ਤੈਨੂੰ। ਕਹਿੰਦਾ ਸਾਡਾ ਏਦਾਂ ਦਾ ਘੋੜਾ ਸੀ। ਕਹਿੰਦਾ ਬੰਦਾ ਇੱਥੇ ਆਇਆ ਸੀ, ਘਾਹ ਕੋ ਪਾਉਂਦਾ ਸੀ, ਉਹੀ ਘੋੜਾ ਦੜਾ ਕੇ ਕਹਿੰਦਾ ਲੈ ਗਿਆ। ਕਹਿੰਦਾ ਬਾਦਸ਼ਾਹ ਨੇ ਸਾਡੇ ਤੇ ਫਤਵਾ ਲਾਇਆ ਵੀ ਜੇ ਤੁਸੀਂ 2 ਮਹੀਨੇ ਘੋੜਾ ਲਾ, ਤੁਹਾਨੂੰ ਸਾਰਿਆਂ ਨੂੰ ਪੀੜ ਦੇਣਾ। ਉਹ ਕਹਿੰਦਾ ਗੱਲ ਹੀ ਕੁਛ ਨਹੀਂ, ਤੈਨੂੰ ਤਾਂ ਘੋੜਾ ਪਤਾ ਲੱਗਾ ਕਿੱਥੇ ਆ। ਕਹਿੰਦੇ ਨਹੀਂ। ਕਹਿੰਦਾ ਮੈਂ ਜੋਤਸ਼ੀ ਆ। ਕਹਿੰਦਾ ਮੈਂ ਤਾਂ ਪਤਾਲਾ ਤੋਂ ਚੀਜ਼ਾਂ ਲੱਭ ਦੂੰ ਹੈ। ਤੈਨੂੰ ਘੋੜੇ ਨਹੀਂ ਲੱਭੇ ਨਾ, ਘੋੜਾ ਨਹੀਂ ਲੱਭਾ ਸੌਰੀ, ਤਾਂ ਮੈਂ ਤੈਨੂੰ ਘੋੜਾ ਲੱਭ ਦੇਣਾ। ਮੈਨੂੰ ਸਾਰੀ ਕਹਾਣੀ ਦੱਸੋ ਕੀ ਹੋਇਆ। ਚਲੋ ਕਹਿੰਦਾ ਅੰਦਰ ਜਾਣਾ ਪੈਣਾ। ਕਹਿੰਦਾ ਚੱਲ ਅੰਦਰ ਆ ਜਾ। ਅੰਦਰ ਚੱਲ ਗਏ, ਉੱਥੇ ਪੈ ਗਿਆ, ਭੇਸ ਬਦਲਿਆ ਸੀ। ਅੱਛਾ ਉਹਨੂੰ ਸਾਰੀ ਕਹਾਣੀ ਮੁੜ ਤੋਂ ਦੱਸੋ। ਉਹਨੇ ਸਾਰੀ ਕਹਾਣੀ ਮੁੜ ਤੋਂ ਦੱਸੀ, ਕਿੱਦਾਂ ਉਹ ਟੱਕਰਿਆ, ਕਿੱਦਾਂ ਉਹ ਘਾਹ ਲਿਆਉਂਦਾ ਹੁੰਦਾ ਸੀ, ਕਿੱਦਾਂ ਨੂੰ ਘਾਹ ਪਾਉਣਾ, ਕਿੱਦਾਂ ਪੱਥਰ ਸੁੱਟਣੇ ਵਿੱਚ ਹੈ, ਕਿੱਦਾਂ ਫਿਰ ਉਹਨੇ ਹੌਲੀ ਹੌਲੀ ਸਾਨੂੰ ਖਾਣਾ ਪਾਣੀ ਸ਼ੁਰੂ ਕਰ ਦਿੱਤਾ, ਕਿੱਦਾਂ ਫਿਰ ਇਹਨਾਂ ਨੂੰ ਕਾਠੀ ਲਾਈ, ਉੱਤੇ ਕਾਠੀ ਪਾਈ। ਕਹਿੰਦਾ ਵੀ ਏਦਾਂ ਕਰੋ, ਮੈਂ ਜਿੱਦਾਂ ਨੂੰ ਕੰਮ ਕੀਤਾ ਸਾਰਾ ਉਦਾਂ ਕਰੋ, ਫੇਰ ਹੀ ਮੈਂ ਹਿਸਾਬ ਦਾ ਲਾ ਸਕਦਾ। ਕਹਿੰਦੇ ਠੀਕ ਆ। ਉਹ ਫਿਰ ਘਾਹ ਕਿੱਦਾਂ ਪਾਇਆ ਸੀ, ਘਾਹ ਏਦਾਂ ਪਾਉਂਦਾ ਸੀ। ਉਹ ਘੋੜਾ ਕਿੱਥੇ ਬੰਨਿਆ ਹੁੰਦਾ ਸੀ, ਘੋੜਾ ਇੱਥੇ ਬੰਨਿਆ ਸੀ। ਫਿਰ ਘੋੜੇ ਨੂੰ ਲਗਿਆ ਕਿੱਦਾਂ, ਕਾਠੀ ਕਿੱਦਾਂ ਪਾਈ ਸੀ, ਕਾਠੀ ਅੰਦਰ ਪਈ ਆ। ਕਹਿੰਦਾ ਪਾ ਕੇ ਦਿਖਾ ਲਓ ਤਾਂ। ਕਹਿੰਦਾ ਫੇਰ ਮੈਂ ਦੱਸੂਗਾ ਕਿੱਦਾਂ ਹੋਈ ਆ, ਮੈਂ ਲੱਭ ਲੂੰਗਾ ਝੱਟ। ਉਹਨੂੰ ਕਾਠੀ ਪਾਤੀ। ਫਿਰ ਕਹਿੰਦਾ ਵੀ ਕਾਠੀ ਤਾਂ ਪਾਤੀ ਹੋਈ, ਉੱਪਰ ਕਿੱਦਾਂ ਜਿਹੜਾ ਕਹਿੰਦਾ ਘੋੜਾ ਬਾਹਰ ਕਿੱਦਾਂ ਲੈ ਗਿਆ। ਕਹਿੰਦਾ ਜੀ ਘੋੜੀ ਤੇ ਚੜ ਗਿਆ, ਪਿੱਛੋਂ ਕਹਿੰਦਾ ਗਿਆ ਹੁਣ ਦੜਾ ਕੇ ਮੈਂ ਛਾਲ ਮਾਰੀ। ਕਹਿੰਦਾ ਨਹੀਂ ਏਦਾਂ ਨਹੀਂ ਹੋ ਸਕਦਾ। ਕਹਿੰਦਾ ਮਹਾਰਾਜ ਮੈਂ ਸੱਚ ਦੱਸਦਾ ਵੀ ਸਾਨੂੰ ਪੱਕਾ ਪਤਾ ਵੀ ਨਿਸ਼ਾਨ ਦੇਖਿਆ, ਉਹ ਪਿੱਛੋਂ ਘੋੜੀ ਦੇ ਚੜ ਕੇ ਆਇਆ। ਕਹਿੰਦਾ ਅੱਛਾ ਮੈਂ ਘੋੜੀ ਚੜ ਕੇ ਦੇਖਦਾ ਵੇ ਏਦਾਂ ਹੋ ਸਕਦਾ। ਉਹ ਘੋੜੀ ਤੇ ਚੜਿਆ, ਪਿੱਛੇ ਗਿਆ, ਘੋੜੀ ਦੜਾਈ, ਛਾਲ ਮਾਰੀ, ਘੋੜੀ ਲੈ ਕੇ ਫੇਰ ਫਰਾਰ ਹੋ ਗਿਆ। ਘੋੜਾ ਲੈ ਕੇ ਸੌਰੀ ਘੋੜੀ ਨਹੀਂ, ਘੋੜਾ ਲੈ ਕੇ ਫਰਾਰ ਹੋ ਗਿਆ। ਉਹ ਫੇਰ ਦੇ ਰਹੇ ਅੱਛਾ ਘੋੜਾ ਦੂਜਾ ਵੀ ਲੈ ਗਿਆ। ਵਾਹ ਹੁਣ ਫੇਰ ਉੱਥੇ ਪਿੱਟਣ। ਜਦੋਂ ਸੋਂਦੂ ਖਾਨ ਨੂੰ ਪਤਾ ਲੱਗਾ ਵੀ ਘੋੜਾ ਦੂਜਾ ਵੀ ਜਾ ਗਿਆ, ਤਾਂ ਪਹਿਲਾਂ ਹੀ ਰੋਣ ਡਿਆ ਸੀ ਵੀ ਬਾਦਸ਼ਾਹ ਤੇ ਮੈਨੂੰ ਰੋਣ ਚੱਕ ਦੇਣਾ। ਉਹਨੂੰ ਫੜ ਕੇ ਸਾਰੇ ਇਕੱਠੇ ਕਰ ਲੈ, ਛਤਰੌਲ ਫੇਰੀ ਦੁਆਲੇ। ਫਿਰ ਉਹਨੂੰ ਪੁੱਛੋ ਉਹ ਕਿੱਦਾਂ ਦਾ ਸੀ, ਉਹ ਫੇਰ ਕਰ ਦੱਸਣ ਵੀ ਏਦਾਂ ਦਾ ਸੀ। ਉਹ ਲੈ ਗਿਆ। ਹੁਣ ਉਹ ਘੋੜਾ ਦੂਜਾ ਵੀ ਲੈ ਗਿਆ। ਅੱਛਾ ਫਿਰ ਉਹਦੀ ਖਬਰ ਪਹੁੰਚ ਗਈ ਸ਼ਾਹਜਹਾਨ ਨੂੰ ਵੀ ਉਹ ਤਾਂ ਏਦਾਂ ਹੋਈ ਆ। ਫਿਰ ਸ਼ਾਹਜਹਾਨ ਨੇ ਫੌਜਾਂ ਭੇਜ ਦਿੱਤੀਆਂ, ਅੱਛਾ ਸ਼ਮਸ਼ ਬੇਗ ਤੇ ਕਾਬਲ ਬੇਗ। ਓਕੇ ਇਹ ਫੌਜਾਂ ਲੈ ਕੇ ਚੜ੍ਹੇ ਆਏ। ਲਹੀਰਾ ਦੀ ਲੜਾਈ ਕਹਿੰਦੇ ਇਹਨੂੰ, ਯੁੱਧ। ਉੱਥੇ ਹਮਲਾ ਕਰ ਦਿੱਤਾ। ਫਿਰ ਵਿਧੀ ਚੰਦ ਨੇ ਆਪਣੀ ਫੌਜ ਨਾਲ ਬੜਾ ਤਗੜਾ ਮੁਕਾਬਲਾ ਕੀਤਾ। ਤਕਰੀਬਨ ਸਾਰੀ ਮੌਲ ਦੀ ਫੌਜ ਸੀ ਨਾ ਜਿਹੜੀ ਸ਼ਮਸ ਬੇਗ ਦੀ, ਸਾਰੀ ਮਾਰ ਕੇ ਕੁਝ ਮਾਰ ਸਿੱਟੀ ਤਾਂ ਕੁਝ ਭੱਜ ਗਈ, ਤੇ ਸ਼ਮਸ ਬੇਗ ਆਪ ਹੀ ਉੱਥੇ ਮਾਰਿਆ ਗਿਆ। ਅੱਛਾ ਜੀ ਤੇ ਸਿੱਖ ਫੌਜਾਂ ਦੀ ਹੋ ਗਈ ਜਿੱਤ, ਤੇ ਘੋੜੇ ਰਹਿ ਗਏ ਉੱਥੇ। ਮੁੜ ਕੇ ਉਧਰ ਮੂੰਹ ਨਹੀਂ ਕੀਤਾ ਉਹਨਾਂ ਨੇ, ਮੁਗਲਾਂ ਨੇ। ਵਿਧੀ ਚੰਦ ਇਹ ਸੀ ਇਹ ਵਿਧੀ ਚੰਦ ਸੀ। ਇਹ ਹੁਣ ਸਾਰੀ ਕਹਾਣੀ ਜਿੱਦਾਂ ਮੈਂ ਬਾਤ ਸੁਣੀ ਆਪਣੀ ਬਾਪੂ ਦੀ ਭੂਆ ਤੋਂ, ਮੇਰੀ ਵੱਡੀ ਭੂਆ ਹੋਈ, ਉਹ ਮੈਨੂੰ ਸੁਣਾਉਂਦੀ ਹੁੰਦੀ ਸੀ, ਮੈਂ ਨਿੱਕਾ ਤਾਂ ਸੁਣਦਾ ਹੁੰਦਾ ਸੀ ਵਿਧੀ ਚੰਦ ਦੀਆਂ ਬਾਤਾਂ। ਫਿਰ ਗਾਂ ਸਟੋਰੀ ਹੋਰ ਵੀ ਉਹ ਕਿਤੇ ਫਿਰ ਗੱਲ ਕਰਾਂਗੇ। ਦਸ਼ਾਲਿਆਂ ਦੀ ਸਟੋਰੀ ਆ। ਅੱਛਾ ਅੱਛਾ ਜੀ ਇਹ ਦਸ਼ਾਲੇ ਵਿੱਚ ਚੋਰੀ ਹੋ ਗਿਆ ਸੀ, ਫਿਰ ਕਿੱਦਾਂ ਵਿਧੀ ਚੰਦ ਨੇ ਦਸ਼ਾਲੇ ਵਾਪਸ ਲਿਆਂਦੇ, ਇਹ ਆਪਾਂ ਗੱਲ ਕਿਤੇ ਫੇਰ ਕਰਾਂਗੇ। ਇਹਦਾ ਮਤਲਬ ਵਿਧੀ ਚੰਦ ਜਿੰਨਾ ਸਮਾਨ ਗੁੰਮਦੇ ਚੱਕ ਲਿਆਂਦੇ। ਚੱਕ ਲਿਆਏ। ਪਹਿਲਾਂ ਉਦਾਂ ਚੱਕ ਲਿਆਂਦਾ ਸੀ, ਹੁਣ ਬੜਾ ਗੁੰਮੇ ਚੱਕ। ਵਾਹ ਜੀ ਵਾਹ ਸੂਝਿਆ ਕੰਮ ਕਰਤਾ। ਇਹ ਅਸੀਂ ਬਾਅਦ ਵਿੱਚ ਚੰਗਾ ਚਾਹ ਪੀ ਲਈ। ਪੀਓ ਜੀ ਪੀਓ।